ਗੌਰਵ ਯਾਦਵ ਔਰ ਦੂਸਰੇ 3 ਸਾਲਾਂ ਦੇ ਵਿੱਚ ਲਗਭਗ 400 ਦੇ ਕਰੀਬ ਪੁਲਿਸ ਮੁਕਾਬਲਿਆਂ ਦੀ ਗੱਲ ਜਿਹੜਾ ਹੈ, ਹਰ ਤੀਸਰੇ ਦਿਨ ਇੱਕ ਪੁਲਿਸ ਮੁਕਾਬਲਾ ਬਣਾਉਣ ਦੀ ਲਾਈਨ ਸਾਹਮਣੇ ਆਉਂਦੀ ਹੈ। ਤੇ ਪੰਜਾਬ ਦੇ ਵਿੱਚ ਇਸ ਲੈਵਲ ਦੇ ਉੱਤੇ ਡਰੱਗਸ ਨੇ ਜਾਂ ਕ੍ਰਿਮੀਨਲ ਐਲੀਮੈਂਟ ਹੈ, ਪਹਿਲਾਂ ਤੁਸੀਂ ਕ੍ਰੀਏਟ ਕਰਦੇ ਹੋ, ਉਹਦੇ ਥੱਲੇ ਤੁਸੀਂ ਬਦਨਾਮ ਕਰਦੇ ਹੋ, ਉਸੇ ਗੈਂਗਸਟਰ ਕਲਚਰ ਨੂੰ ਤੁਸੀਂ ਪ੍ਰਮੋਟ ਕਰਕੇ ਕੈਨੇਡਾ ਅਮਰੀਕਾ ਦੀ ਧਰਤੀ ਤੱਕ ਲਾਰੈਂਸ ਬਿਸ਼ਨੋਈ ਔਰ ਦੂਜੇ ਤੀਜੇ ਗੋਲਡੀ ਬਰਾੜ ਤੇ ਫਲਾਣਾ ਟਿਮਕਾ ਤੁਸੀਂ ਆ ਕੇ ਦਾਅਵਾ ਕਰਦੇ ਹੋ ਕਿ ਜੀ ਜੇ ਸਾਨੂੰ ਇਹ ਪਰਿਵਰਤਨ ਰੈਲੀ ਕਿ ਜੇ ਅਸੀਂ ਪਰਿਵਰਤਨ ਕਰ ਦਈਏ ਤੇ ਅਸੀਂ ਡਰੱਗਸ ਖਤਮ ਕਰ ਦੇਵਾਂਗੇ, ਅਸੀਂ ਗੈਂਗਸਟਰ ਖਤਮ ਕਰ ਦੇਵਾਂਗੇ। ਜਦੋਂ ਤੱਕ 2027 ਆਣਾ, ਇਹਨਾਂ ਨੇ ਕਈ ਰੰਗ ਬਦਲਨੇ ਨੇ, ਕਈ ਜਿਹੜੀਆਂ ਨੇ ਸਾਜ਼ਿਸ਼ਾਂ ਕਰਨੀਆਂ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਮੈਂ ਸੁਖਵਿੰਦਰ ਸਿੰਘ ਹਾਜ਼ਰ ਹੋਇਆ ਇਹ ਪ੍ਰੋਗਰਾਮ ਲੈ ਕੇ, ਤੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਅੱਜ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਅਮਰਜੀਤ ਸਿੰਘ, ਜੋ ਕਿ ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਤੇ ਸਿੱਖ ਜਗਤ ਦੇ ਵਿੱਚ ਵਾਪਰ ਰਹੀਆਂ ਜਿਹੜੀਆਂ ਕੁਝ ਅਹਿਮ ਘਟਨਾਵਾਂ ਨੇ, ਉਹਨਾਂ ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 3 ਦੇ ਕਰੀਬ ਜਿਹੜੇ ਬੜੇ ਅਹਿਮ ਮਸਲੇ ਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਨਜ਼ਰਾਂ ਦੇ ਸਾਹਮਣੇ ਆਏ ਆ, ਉਹਨਾਂ ਤੇ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਇਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਤੇ ਸਾਰੇ TV84 ਦੇ ਦਰਸ਼ਕਾਂ ਨੂੰ ਵੀ ਅਸੀਂ ਮੁਬਾਰਕਾਂ ਦਿੰਦੇ ਆ, ਜੋ ਨਵਾਂ ਸਾਲ, ਨਵਾਂ ਵਰ੍ਹਾ ਨਾਨਕਸ਼ਾਹੀ ਸ਼ੁਰੂ ਹੋਇਆ ਆ। ਤੇ ਅਸੀਂ ਅਰਦਾਸ ਵੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਜਿਹੜਾ ਇਹ 558ਵਾਂ ਨਾਨਕਸ਼ਾਹੀ ਵਰ੍ਹਾ ਆ ਜਿਹਦੀ ਸ਼ੁਰੂਆਤ ਹੋਈ ਆ, ਤੇ ਇਸ ਸਾਲ ਦੇ ਵਿੱਚ ਜਿਹੜਾ ਖਾਲਸਾ ਪੰਥ ਆ, ਸਿੱਖ ਕੌਮ ਆ, ਉਹ ਗੁਰੂ ਪਾਤਸ਼ਾਹ ਦੀ ਰਹਿਮਤ ਦੇ ਨਾਲ ਜਿਹੜੇ ਆਪਣੇ ਕਾਰਜ ਆ ਜਾਂ ਆਪਣੀਆਂ ਮੰਜ਼ਿਲਾਂ ਨੇ ਉਹਨਾਂ ਨੂੰ ਸਰ ਕਰਨ, ਤੇ ਜਿਹੜਾ ਸਿੱਖੀ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਆ ਉਹ ਸਾਰੀ ਦੁਨੀਆ ਦੇ ਵਿੱਚ ਜੋ ਗੁਰੂ ਸਾਹਿਬ ਦਾ ਹੁਕਮ ਆ ਉਸ ਮੁਤਾਬਕ ਕਰਨ। ਤੇ ਮੈਂ ਫਿਰ ਤੁਹਾਨੂੰ ਵੀ ਵਧਾਈਆਂ ਦਿੰਦਾ, ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਤੁਸੀਂ ਵੀ ਜਿਹੜੀਆਂ ਵਧਾਈਆਂ ਆ, ਮੁਬਾਰਕਾਂ ਉਹ TV84 ਦੇ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰੋ ਇੱਕ ਵਾਰ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਮੁਆਫੀ ਚਾਹੁੰਦਾ ਹਾਂ TV84 ਦੇ ਵਿਊਅਰਸ ਤੋਂ, ਕਿਉਂਕਿ ਨਵੇਂ ਵਰ੍ਹੇ ਨਾਨਕਸ਼ਾਹੀ 558 ਉਸ ਨਾਲ ਸੰਬੰਧਿਤ ਸਮਾਗਮ ਗੁਰਦੁਆਰਾ ਸਾਊਥ ਬੈਂਡ ਇੰਡੀਆਨਾ ਵਿਖੇ ਬੀਤੇ ਸੈਚਰਡੇ, ਜਿਸ ਦਿਨ ਕਿ ਪਹਿਲੀ ਚੇਤ ਔਰ ਨਵੇਂ ਵਰ੍ਹੇ ਦੀ ਸ਼ੁਰੂਆਤ ਸੀ, ਰੱਖਿਆ ਹੋਇਆ ਸੀ। ਔਰ ਕਿਉਂਕਿ ਬਹੁਤ ਸਾਰੇ ਮਿਡ ਵੈਸਟ ਦੀਆਂ ਸਟੇਟਾਂ ਦੇ ਵਿੱਚ ਬੜੇ ਅਨਟਾਈਮਲੀ ਕਈ ਵਾਰੀ ਸਟਾਰਮ ਵੀ ਹੁੰਦੇ ਨੇ, ਇੰਨਾ ਤੇਜ਼ ਸਟਾਰਮ ਹੈ ਪਿਛਲੀ ਰਾਤ ਤੋਂ ਕਿ ਕੋਈ ਵੀ ਫਲਾਈਟ ਇੱਥੋਂ ਨਾ ਗ੍ਰੈਂਡ ਰੈਪਿਡਸ ਤੋਂ, ਨਾ ਸ਼ਿਕਾਗੋ ਤੋਂ, ਨਾ ਡਿਟਰੋਇਟ ਤੋਂ, ਨਿਊਯਾਰਕ ਦੀ ਅਵੇਲੇਬਲ ਨਹੀਂ ਹੈ। ਸੋ ਮੈਂ ਮਿਸ਼ੀਗਨ 'ਚ ਸਟਰੱਕ ਹੈ, ਔਰ ਇਸ ਲਈ ਇਹ ਪ੍ਰੋਗਰਾਮ ਜਿਹੜਾ ਕਿ ਸਟੂਡੀਓ 'ਚ ਅਸੀਂ ਲਾਈਵ ਕਰਨਾ ਸੀ ਉਹ ਅਸੀਂ ਨਹੀਂ ਕਰ ਪਾ ਰਹੇ। ਔਰ ਇਸ ਦੇ ਨਾਲ ਹੀ ਇਹ ਪ੍ਰੋਗਰਾਮ ਵੀ ਜਿਹੜਾ ਖਾਸ ਤੌਰ ਤੇ ਸਾਡੇ TV84 ਦੇ ਬਾਨੀ ਡਾਕਟਰ ਰਣਜੀਤ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਦਾ ਜਨਮ ਦਿਨ ਵੀ ਬੀਤੇ ਵੀਕਐਂਡ ਹੀ ਸੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਅਸੀਂ ਹੋਰ ਵੀ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ, ਮੈਂ ਹਮੇਸ਼ਾ TV84 ਜਿਸ ਦਾ ਆਪਣਾ ਲਗਭਗ 14 ਵਰ੍ਹਿਆਂ ਦਾ ਸਫ਼ਰ ਹੈ, ਔਰ ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਘਾਲਣਾ ਦਾ ਸਿੱਟਾ ਹੈ ਕਿ
ਇੱਕੋ ਆਵਾਜ਼ ਜਿਸ ਨੂੰ ਦਬਾਉਣ ਦੇ ਲਈ ਭਾਰਤੀ ਹਕੂਮਤ ਨੇ ਪਿਛਲੇ ਵਰ੍ਹਿਆਂ ਦੇ ਵਿੱਚ ਤਾਂ ਜੋ ਯਤਨ ਕੀਤੇ ਹੀ ਕੀਤੇ, ਹੁਣ ਕੁਝ ਮਹੀਨਿਆਂ ਤੋਂ ਜਿਵੇਂ ਟੋਟਲੀ ਬਲੌਕ ਕੀਤਾ ਹੋਇਆ, ਔਰ ਬਿਲਕੁਲ ਈਵਨ ਇਸ ਦੀ ਸਟ੍ਰੀਮ ਦੇ ਉੱਤੇ ਵੀ ਜਿਹੜੀ ਆ ਉਹ ਪਾਬੰਦੀ ਹੈ। ਲੇਕਿਨ ਇਹਦੇ ਬਾਵਜੂਦ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜਿੱਥੇ ਸਾਨੂੰ ਆਪਣੇ ਟੀਵੀ 84 ਦੇ ਵਿਊਅਰਸ ਦਾ, ਵੈਲ ਵਿਸ਼ਰਸ ਦਾ, ਪੰਥ ਦਰਦੀਆਂ ਦਾ ਸਹਿਯੋਗ ਹਾਸਲ ਹੈ, ਉੱਥੇ ਅਸੀਂ ਇਹ ਕਾਮਨਾ ਵੀ ਕਰਦੇ ਹਾਂ, ਜਿਵੇਂ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ, ਵਰਾ ਨਾਨਕਸ਼ਾਹੀ 558 ਦੇ ਅੰਦਰ ਜਿੱਥੇ ਅਸੀਂ ਆਪਣੇ ਵਿਊਅਰਸ ਦੇ ਨਾਲ ਵਧਾਈਆਂ ਦੀ ਸਾਂਝ ਪਾਉਂਦੇ ਹਾਂ, ਉੱਥੇ ਆਸ ਵੀ ਕਰਦੇ ਹਾਂ ਕਿ ਇਸ ਵਰੇ ਦੇ ਅੰਦਰ ਕੌਮੀ ਆਜ਼ਾਦੀ ਦਾ ਸੰਘਰਸ਼, ਖਾਲਿਸਤਾਨ ਦੀ ਗੱਲ ਹੋਰ ਨੇੜੇ ਲੱਗੇ, ਔਰ ਅਸੀਂ ਇਸ ਨਵੇਂ ਵਰੇ ਦੀ ਆਮਦ ਦੇ ਉੱਤੇ ਆਪਣੇ ਉਹਨਾਂ ਸਾਰੇ ਹੀ ਲਗਭਗ 4 ਦਹਾਕਿਆਂ ਦੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਨੂੰ ਸਜਦਾ ਕਰਦੇ ਹਾਂ, ਔਰ ਇਸ ਪ੍ਰਣ ਨੂੰ ਵੀ ਦੁਹਰਾਉਂਦੇ ਹਾਂ ਕਿ ਅਸੀਂ ਜਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ, ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨਗੇ, ਔਰ ਸਾਡੀਆਂ ਪੰਥਕ ਧਿਰਾਂ, ਪੰਥਕ ਜਥੇਬੰਦੀਆਂ ਵੀ ਸਿਰ ਜੋੜ ਕੇ ਜਿਹੜਾ ਹੈ ਇਸ ਕੌਮੀ ਕਰ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਗੀਆਂ, ਔਰ ਸਾਡਾ ਉਹ ਖਿੱਤਾ ਭਾਰਤੀ ਇੰਡੀਅਨ ਆਰਮੀ ਜੈਕ ਬੂਟ ਤੋਂ ਜਲਦੀ ਆਜ਼ਾਦ ਹੋਏਗਾ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੁਨੀਆ ਦੇ 193 ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਇੱਕ ਅਲੱਗ ਮੁਲਕ ਦੇ ਤੌਰ ਤੇ ਆਪਣੀ ਹੋਂਦ ਨੂੰ ਇੰਟਰਨੈਸ਼ਨਲੀ ਸਥਾਪਿਤ ਕਰੇਗਾ। ਇਹ ਸਾਡੀ ਨਵੇਂ ਵਰੇ ਦੇ ਲਈ ਅਰਦਾਸ ਵੀ ਹੈ, ਔਰ ਸਤਿਗੁਰੂ ਦੇ ਚਰਨਾਂ 'ਚ ਆਜ਼ੀਜ਼ੀ ਦੇ ਨਾਲ ਜਿਹੜਾ ਹੈ ਉਹ ਆਪਣਾ ਆਪਾ ਸਮਰਪਣ ਭਾਵਨਾ ਵੀ ਹੈ। ਬਿਲਕੁਲ ਡਾਕਟਰ ਸਾਹਿਬ, ਤੇ ਸਭ ਤੋਂ ਪਹਿਲਾਂ ਜਿਹੜਾ ਮਸਲਾ ਮੈਂ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ, ਉਹ ਜਿਵੇਂ ਪਿਛਲੇ ਦਿਨੀ ਅਸੀਂ ਦੇਖਿਆ ਕਿ ਅਮਿਤ ਸ਼ਾਹ ਪੰਜਾਬ ਦੇ ਵਿੱਚ ਆਇਆ, ਭਾਰਤ ਦਾ ਗ੍ਰਹਿ ਮੰਤਰੀ ਆ, ਜਿਸ ਬੰਦੇ ਦੇ ਉੱਤੇ ਇਹ ਸਿੱਧੇ ਦੋਸ਼ ਨੇ ਕਿ ਜਿਹੜੇ ਸਿੱਖ ਆਗੂਆਂ ਦੇ ਕਤਲ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪਿਛਲੇ ਸਮੇਂ 'ਚ ਹੋਏ ਆ, ਚਾਹੇ ਉਹ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਵੇ, ਚਾਹੇ ਉਹ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਆ, ਜਾਂ ਫਿਰ ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਕਤਲ ਜਿਵੇਂ ਕੀਤਾ ਗਿਆ, ਤਾਂ ਇਹ ਸਿੱਧੇ ਅਮਿਤ ਸ਼ਾਹ ਦੇ ਹੁਕਮਾਂ ਦੇ ਨਾਲ ਹੋਏ। ਬਲਕਿ ਕੈਨੇਡੀਅਨ ਲੋ ਏਜੰਸੀਜ਼ ਦੀ ਨੇ ਤਾਂ ਇਸ ਗੱਲ ਨੂੰ ਖੁਦ ਵੀ ਜਿਹੜਾ ਆ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ 1-2 ਵਾਰ। ਤਾਂ ਡਾਕਟਰ ਸਾਹਿਬ, ਮਤਲਬ ਉਹ ਬੰਦਾ ਅੱਜ ਪੰਜਾਬ ਦੀ ਧਰਤੀ ਤੇ ਆ ਕੇ ਤੇ ਜਿਹੜੀ ਭਾਜਪਾ ਦੀ ਸਿਆਸਤ ਆ ਉਹਦੇ ਝੰਡੇ ਗੱਡਣ ਦੀ ਗੱਲ ਕਹਿ ਰਿਹਾ, ਇਕੱਲੇ ਤੌਰ ਤੇ ਚੋਣਾਂ ਲੜਨ ਦੀ ਗੱਲ ਕਹਿ ਰਿਹਾ, ਪਹਿਲਾਂ ਅਕਾਲੀ ਦਲ ਨਾਲ ਰਲ ਕੇ ਚੋਣਾਂ ਲੜਦੇ ਰਹੇ ਆ, ਸਰਕਾਰਾਂ ਬਣਾਉਂਦੇ ਰਹੇ ਆ। ਤਾਂ ਤੁਸੀਂ ਉਸ ਰੈਲੀ ਤੋਂ ਕੀ ਤੁਹਾਡਾ ਐਨਾਲਿਸਿਸ ਕੀ ਆ ਕਿ ਕੀ ਭਾਜਪਾ ਤੁਹਾਨੂੰ ਕੌਨਫੀਡੈਂਟ ਨਜ਼ਰ ਆ ਰਹੀ ਆ? ਕੀ ਭਾਜਪਾ ਤੁਹਾਨੂੰ ਲੱਗ ਰਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹ ਪੰਜਾਬ ਦੇ ਵਿੱਚ ਜਿਹੜੀ ਸਿੱਖ ਪੋਲਿਟਿਕਸ ਆ ਉਹਨੂੰ ਖਤਮ ਕਰਕੇ ਤੇ ਜਿਹੜੀ ਉਹਨਾਂ ਦੀ ਹਿੰਦੂਤਵੀ ਸਿਆਸਤ ਆ ਉਹਦਾ ਝੰਡਾ ਕੱਢ ਸਕਣਗੇ? ਦੇਖੋ, ਮੋਦੀ, ਅਮਿਤ ਸ਼ਾਹ, ਇਹਨਾਂ ਦਾ ਜੇ ਪਿਛੋਕੜ ਈਵਨ ਸਿੱਖ ਪਰਸਪੈਕਟਿਵ ਨੂੰ ਵਿਚਾਰ ਦੇ ਪੱਖੋਂ ਥੋੜੀ ਦੇਰ ਲਈ ਪਾਸੇ ਵੀ ਰੱਖ ਦਈਏ ਤੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਮਾਲਕ ਨੇ। 2002 ਦੇ ਵਿੱਚ ਜਦੋਂ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਗੋਧਰਾ ਕਾਂਡ, ਜਿਹੜਾ ਹੁਣ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਇਹ ਵੀ ਫਾਲਸ ਫਲੈਗ ਆਪਰੇਸ਼ਨ ਸੀ, ਉਹਦੀ ਆੜ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਗੁਜਰਾਤ ਦੇ ਵਿੱਚ। ਉਦੋਂ ਵੀ ਇਹ ਹੋਮ ਮਿਨਿਸਟਰ ਸੀ ਨਰਿੰਦਰ ਮੋਦੀ ਦੇ ਨਾਲ, ਔਰ ਇਹ ਜੇ ਤੁਸੀਂ ਈਵਨ ਇਹਨਾਂ ਦੇ ਇਨਸਾਈਡਰਸ ਦੀਆਂ ਕਈ ਵਾਰੀ ਬਰੀਫਿੰਗਸ ਵੀ ਦੇਖੋ, ਇਸ ਨੇ ਇੰਡੀਅਨ ਹੋਮ ਮਿਨਿਸਟਰ ਬਣਨ ਤੋਂ ਪਹਿਲਾਂ ਇਸ ਦੇ ਉੱਤੇ ਈਵਨ ਜਿਹੜਾ ਜੋ ਕੇਸ ਚੱਲਿਆ ਉਹਦੇ ਤੇ ਇਹਦੇ ਤੇ ਪਾਬੰਦੀ ਵੀ ਸੀ, ਜਿਹੜਾ ਕਿ ਫਲਾਂ ਥਾਂ ਤੱਕ ਹੀ ਰਹਿ ਸਕਦਾ ਹੈ, ਹੋਰ ਪਾਸੇ ਨਹੀਂ ਜਾ ਸਕਦਾ। ਇਹਦੇ ਬਾਵਜੂਦ ਜਸਟਿਸ ਲੋਇਆ, ਜਿਹੜਾ ਕਿ ਸਪੈਸ਼ਲ ਜੱਜ ਅਪਾਇੰਟਡ ਸੀ ਸਪੈਸ਼ਲ ਕੋਰਟ 'ਚ ਇਸ ਦੀ ਇਨਵੈਸਟੀਗੇਸ਼ਨ ਦੇ ਲਈ, ਔਰ ਜਿਹੜਾ ਜਿਸ ਕੇਸ ਦੇ ਵਿੱਚ ਇਹਦੀ ਕਨਵਿਕਸ਼ਨ ਸਰਟਨ ਸੀ, ਕਿਵੇਂ ਸਸਪੀਸ਼ੀਅਸ ਸਰਕਮਸਟੈਂਸਿਸ ਦੇ ਵਿੱਚ ਜਦੋਂ ਉਹ ਪਹੁੰਚਿਆ ਬੰਬਈ ਦੇ ਵਿੱਚ ਜਿੱਥੇ ਕਿ ਇਹਨੂੰ ਸੱਦਿਆ ਹੋਇਆ ਸੀ, ਉਸ ਦੀ ਡੈਥ ਹੋ ਜਾਂਦੀ ਹੈ ਬਿਨਾਂ ਪਰਿਵਾਰ ਨੂੰ ਦੱਸਿਆ, ਫੌਰਨ ਉਸ ਦਾ ਜਿਹੜਾ ਉਹ ਲਿਜਾ ਕੇ ਪਿੰਡ ਦੇ ਵਿੱਚ ਸੰਸਕਾਰ ਵੀ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਹਾਰਦਿਕ ਪਟੇਲ ਨਾਂ ਦਾ ਇੱਕ ਪ੍ਰੋਮਿਨੈਂਟ ਲੀਡਰ ਜਿਹੜਾ ਇਹਨਾਂ ਦਾ ਕ੍ਰਿਟਿਕ ਸੀ, ਔਰ ਜੇ ਅਸੀਂ
ਈਵਨ ਇਹਨਾਂ ਦੇ ਆਰਐਸਐਸ ਦੇ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਵੱਲੋਂ ਇਹਨਾਂ ਦੋਨੋਂ ਕ੍ਰਿਮੀਨਲਸ ਔਰ ਮਰਡਰਰਸ ਮੋਦੀ ਔਰ ਅਮਿਤ ਸ਼ਾਹ ਦਾ ਪਿਛੋਕੜ ਨੂੰ ਸਮਝੀਏ ਤਾਂ ਫਿਰ ਇਹ ਗੱਲ ਸਮਝਣ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ 2014 ਦੇ ਵਿੱਚ ਮੋਦੀ ਦੇ ਨਾਲ ਜਦੋਂ ਇਹ ਹੋਮ ਮਿਨਿਸਟਰ ਬਣਦਾ ਹੈ ਔਰ ਇਹਨਾਂ ਦੇ ਨਾਲ ਜਿਹੜੀ ਆ ਚੰਡਾਲ ਚੌਂਕੜੀ ਦੇ ਵਿੱਚ ਜਿਹੜਾ ਅਜੀਤ ਡੋਵਾਲ ਜਿਹਦਾ ਆਪਣਾ ਪਿਛੋਕੜ ਅਗੇਨ ਸ਼ੇਡੀ ਹੈ ਉੱਤਰਾਖੰਡ ਨਾਲ ਸੰਬੰਧਤ, ਔਰ ਫਿਰ ਜਿਸ ਕਿਸਮ ਦੇ ਲੋਕ ਦਿਨਕਰ ਗੁਪਤਾ ਜਾਂ ਸੁਮੰਤ ਗੋਇਲ ਔਰ ਇਹ ਸਾਰੇ ਸ਼ਾਮਲ ਹੁੰਦੇ ਨੇ, ਔਰ ਇਹਨਾਂ ਦੇ ਇਸ ਸਾਰੇ ਚੋਂ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਮੋਗਾ ਰੈਲੀ ਦੀ ਗੱਲ ਕਰਨ ਤੋਂ ਪਹਿਲਾਂ ਅਜੇ ਕੁਝ ਮਹੀਨੇ ਪਹਿਲਾਂ ਹੀ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਜਦੋਂ ਅਮਿਤ ਸ਼ਾਹ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ 2027 ਦੇ ਵਿੱਚ ਤੁਹਾਡੀ ਹਕੂਮਤ ਪੰਜਾਬ ਦੇ ਵਿੱਚ ਬਣੇਗੀ, ਤਾਂ ਉਸਨੇ ਬੜੇ ਖਿਸਿਆਨੇ ਜਿਹੇ ਅੰਦਾਜ਼ ਦੇ ਵਿੱਚ ਇਹ ਕमेंट ਕੀਤਾ ਸੀ कि इस सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਜਿਹੜਾ ਹਿੰਦੂਤਵਾ ਦਾ ਰੱਥ 2014 ਤੋਂ ਹੀ ਲਗਾਤਾਰਤਾ ਦੇ ਨਾਲ ਜਿਹੜਾ ਉਹ ਪੰਜਾਬ ਦੇ ਵਿੱਚ ਰੋਕਿਆ ਗਿਆ ਹੈ। ਇਹ ਵੱਖਰੀ ਕਹਾਣੀ ਹੈ ਕਿ ਪਿਛਲੀਆਂ ਚੋਣਾਂ ਦੇ ਵੇਲੇ ਆਰਐਸਐਸ ਨੇ ਬੜੀ ਚਲਾਕੀ ਦੇ ਨਾਲ ਆਪਣੀ ਬੀ ਟੀਮ ਜਿਹੜਾ ਕੇਜਰੀਵਾਲ ਦੇ ਥੱਲੇ ਆਮ ਆਦਮੀ ਪਾਰਟੀ ਦੀ ਪੁਸ਼ ਕੀਤੀ, ਉਹ ਵੀ ਇਵੇਂ ਹੀ ਸੀ ਕਿ ਭਾਈ ਅੱਧੀ ਕੁ ਵਿਕਟਰੀ ਇਹਦੇ ਨਾਲ ਹੋ ਜਾਏਗੀ, ਪੰਜਾਬ ਚੋਂ ਸਿੱਖ ਧਿਰਾਂ ਪੰਥਕ ਧਿਰਾਂ ਜਾਂ ਪੰਜਾਬ ਦੇ ਏਜੰਡੇ ਦੇ ਗੱਲ ਕਰਨ ਵਾਲਿਆਂ ਨੂੰ ਲਾਂਭੇ ਕਰੋ ਤੇ ਫਿਰ ਇਹਨਾਂ ਨੂੰ ਪਾਸੇ ਜਿਹੜਾ ਉਹ ਕਿਸੇ ਵੇਲੇ ਵੀ ਕੀਤਾ ਜਾ ਸਕਦਾ। ਹੁਣ ਇਹ ਬੜਾ ਕਲੀਅਰ ਹੈ ਕਿ ਕੇਜਰੀਵਾਲ ਦੇ ਆਪਣੇ ਸਾਰੇ ਆਰਐਸਐਸ ਦੇ ਜਿਹੜੇ ਨੇ ਉਹ ਫੁੱਟਪ੍ਰਿੰਟਸ ਨੇ ਉਸ ਦੇ ਬਾਪ ਤੋਂ ਲੈ ਕੇ ਔਰ ਉਹਨਾਂ ਦੀਆਂ ਨੀਤੀਆਂ ਵੀ ਉਸ ਲਾਈਨ ਦੇ ਉੱਤੇ ਨੇ। ਫਿਰ ਅਸੀਂ ਕਿਸਾਨ ਮੂਵਮੈਂਟ ਦੇ ਦੌਰਾਨ ਵੀ ਇਹਨਾਂ ਦਾ ਵਰਤਾਰ ਵਿਹਾਰ, ਇਹਨਾਂ ਦੀ ਸਿੱਖਾਂ ਪ੍ਰਤੀ ਟਿੱਪਣੀਆਂ ਜੇ ਅਸੀਂ ਦੇਖਾਂਗੇ ਤਾਂ ਫਿਰ ਸਾਨੂੰ ਇਹ ਸਮਝਣ 'ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਆਰਐਸਐਸ ਦੀ ਮੁੱਢਲੀ ਵਿਚਾਰਧਾਰਾ ਔਰ ਉਹਨਾਂ ਨੇ ਕਦੇ ਜੇ ਅਸੀਂ 1925 ਦੇ ਵਿੱਚ ਆਰਐਸਐਸ ਦੀ ਫਾਊਂਡਿੰਗ ਹੁੰਦੀ ਹੈ ਤੇ ਗੋਲਵਲਕਰ ਹਾਲਾਂ ਉਹ ਨੰਬਰ 2 ਸੀ, ਫਾਊਂਡਰ ਦਾ ਡਾਕਟਰ ਹੈਡਗਵੇਅਰ ਸੀ, ਲੇਕਿਨ ਲੰਬਾ ਵਕਤ ਜੇ ਆਰਐਸਐਸ ਦੇ ਬੂਟੇ ਨੂੰ ਜਵਾਨੀ ਤੱਕ ਕਿਸੇ ਨੇ ਪਹੁੰਚਾਇਆ ਤਾਂ ਉਹ ਗੋਲਵਲਕਰ ਹੈ। ਔਰ ਗੋਲਵਲਕਰ ਦੀ ਕਿਤਾਬ ਬੰਚ ਆਫ ਥਾਟਸ ਦੇ ਵਿੱਚ ਬੜੀ ਕਲੀਅਰਲੀ ਜਦੋਂ ਸਿੱਖ ਧਰਮ ਜੈਨ ਧਰਮ ਦੀ ਗੱਲ ਆਉਂਦੀ ਹੈ ਤੇ ਉਸ ਨੂੰ ਉਹ ਹਿੰਦੂ ਸਾਗਰ ਦੀਆਂ ਲਹਿਰਾਂ ਦੇ ਤੌਰ ਤੇ ਗਿਣਦੇ ਆ। ਇਹ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਨੇ ਸਾਡਾ ਹੀ ਹਿੱਸਾ ਨੇ, ਇਹ ਸ਼ਾਖਾਵਾਂ ਨੇ ਹਿੰਦੂ ਮਤ ਦੀਆਂ, ਲੇਕਿਨ ਮੁਸਲਮਾਨ ਔਰ ਈਸਾਈ ਜਿਨ੍ਹਾਂ ਨੂੰ ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀ ਪੁੰਨਿਆ ਭੂਮੀ ਭਾਰਤ ਤੋਂ ਬਾਹਰ ਹੈ, ਇੱਕ ਦੀ ਵੈਟੀਕਨ 'ਚ ਹੈ ਜਾਂ ਜੈਰੂਸ਼ਲਮ 'ਚ ਹੈ, ਦੂਸਰਿਆਂ ਦੀ ਮੱਕੇ 'ਚ ਹੈ, ਇਹਨਾਂ ਦੇ ਲਈ ਦੋ ਹੀ ਚੋਣਾਂ ਨੇ, ਜਾਂ ਇਹ ਐਸਿਮੀਲੇਟ ਹੋਣ ਹਿੰਦੂ ਬਣ ਤੇ ਜਾਂ ਐਨਾਹੀਲੇਟ ਇਹਨਾਂ ਨੂੰ ਕੀਤਾ ਜਾਏ। ਸੋ ਅਸੀਂ ਸਮਝਦੇ ਹਾਂ ਵੀ ਕੰਸਿਸਟੈਂਟ ਜਿਹੜੀ ਨੀਤੀ ਆਰਐਸਐਸ ਦੀ ਸਿੱਖਾਂ ਪ੍ਰਤੀ ਰਹੀ ਹੈ, ਉਹਦੇ ਥੱਲੇ ਉਹਨਾਂ ਨੇ ਕਿਸ ਪੱਧਰ ਦੇ ਉੱਤੇ ਸਿੱਖਾਂ 'ਚ ਘੁਸਪੈਠ ਕੀਤੀ। 84 ਤੋਂ ਇੱਕਦਮ ਬਾਅਦ ਰਾਸ਼ਟਰੀ ਸਿੱਖ ਸੰਗਤ ਨਾਮ ਦਾ ਸੰਗਠਨ 1985 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਕੀਤਾ ਜਾਂਦਾ ਹੈ ਔਰ ਉਸ ਸਮਾਗਮ ਦੇ ਵਿੱਚ ਇਹਨਾਂ ਦਾ ਇੱਕ ਦੁਮਛਲਾ ਜਥੇਦਾਰ ਇਕਬਾਲ ਸਿੰਘ ਜਿਹੜਾ ਪਟਨਾ ਸਾਹਿਬ ਦਾ ਆਪਣੇ ਆਪ ਨੂੰ ਜਥੇਦਾਰ ਕਹਿੰਦਾ ਰਿਹਾ, ਉਸ ਨੇ ਉਸ ਦਾ ਨੂੰ ਇਨੋਗਰੇਟ ਕੀਤਾ। ਕਿਸ ਲੈਵਲ ਦੇ ਉੱਤੇ ਇਹਨਾਂ ਦਾ ਇਹ ਕੰਮ ਬਰਾਬਰ ਜਾਰੀ ਰਿਹਾ ਔਰ ਜੇ ਕਹਿਣਾ ਹੋਏ ਕਿ ਇਸ ਵੇਲੇ ਕਿਸ ਹੱਦ ਤੱਕ ਸਿੱਖ ਧਿਰਾਂ ਦੇ ਵਿੱਚ, ਔਰ ਇੱਕ ਗੱਲ ਮੈਂ ਇਹ ਵੀ ਜਿਹੜਾ ਮਲੋਏ ਧਰ ਜਿਹੜਾ ਕਿ ਖੁਦ ਆਈਬੀ ਦਾ ਚੀਫ ਸੀ, ਜਿਹਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਕ੍ਰਸ਼ ਕਰਨ ਦੇ ਵਿੱਚ ਇੰਟੈਲੀਜੈਂਸ ਬਿਊਰੋ ਨੇ ਪ੍ਰਮੁੱਖ ਭੂਮਿਕਾ ਨਿਭਾਈ ਰਾਹ ਦੇ ਨਾਲ, ਉਹਦੀ ਕਿਤਾਬ ਓਪਨ ਸੀਕ੍ਰੇਟਸ ਹੈ, ਜਿਸ ਨੇ ਕਿਹਾ ਵੀ ਅਸੀਂ ਕਿਵੇਂ 84 ਦੇ ਨੇੜੇ ਤੇੜੇ ਹੀ ਫੇਰ ਜਿਹੜੀਆਂ ਮੁੱਖ ਖਾਸ ਤੌਰ ਤੇ ਦਮਦਮੀ ਟਕਸਾਲ ਔਰ ਬਾਕੀਆਂ ਦੇ ਵਿੱਚ ਆਪਣੇ ਕਿਵੇਂ ਬੰਦੇ ਭਰਤੀ ਕੀਤੇ, ਕਿਵੇਂ ਉਹ ਸਾਡੇ ਲਈ ਇੱਕ ਜਾਣਕਾਰੀ ਦਾ ਸਾਧਨ ਵੀ ਸਨ। ਔਰ ਪੰਜਾਬ ਦੀ ਇਸ ਰੈਲੀ ਤੋਂ ਪਹਿਲਾਂ ਜੇ ਅਸੀਂ ਇਹ ਦੇਖੀਏ ਕਿ ਪਿਛਲਾ ਸਾਰਾ ਵਰ੍ਹਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੀ ਆੜ ਦੇ ਵਿੱਚ ਜਿੰਨੇ ਜ਼ੋਰਦਾਰ ਢੰਗ ਨਾਲ ਹਿੰਦੂ ਤਵੀ ਨੈਰੇਟਿਵ ਸਿੱਖ ਧਰਮ ਦਾ ਬਣਾਇਆ ਗਿਆ, ਇਹਨੂੰ ਸੈਂਟਰਲ ਲੈਵਲ ਦੇ ਉੱਤੇ ਇੱਕ ਪਾਸੇ ਹਿੰਦ ਦੀ ਚਾਦਰ ਦੇ ਨਾਂ ਦੇ ਥੱਲੇ, ਪਰ ਜਿਹੜਾ ਜਦੋਂ ਗੁਰੂ ਸਾਹਿਬ ਨੂੰ ਸਨਾਤਨੀ ਧਰਮ ਦੇ ਰੱਖਿਅਕ ਜਾਂ ਉਸ ਦੇ ਨਾਲ ਜੋੜ ਕੇ ਹਿੰਦੂ ਧਰਮ ਹਿੰਦੂ ਸੰਸਕ੍ਰਿਤੀ ਦੇ ਰਕਸ਼ਕ ਦੇ ਤੌਰ ਦੇ ਉੱਤੇ
ਜੇ ਕਹਿਣਾ ਹੋਏ ਸਮ ਅਪ ਕਿ ਜਿਹੜਾ ਲੇਟੈਸਟ ਫੰਕਸ਼ਨ ਮੁੰਬਈ ਦੇ ਵਿੱਚ ਹੋਇਆ ਮਹਾਰਾਸ਼ਟਰ ਦੀ ਸਰਕਾਰ ਦੇ, ਜਿੱਥੇ ਅਮਿਤ ਸ਼ਾਹ ਮੌਜੂਦ ਹੈ, ਉਹੀ ਨੈਰੇਟਿਵ ਲਗਾਤਾਰਤਾ ਨਾਲ ਉੱਪਰੋਂ ਥੱਲੇ ਤੱਕ ਹੁੰਦਾ ਰਿਹਾ। ਔਰ ਇਹਨਾਂ ਦਾ ਉਹ ਜਿਹੜਾ ਬਾਬਾ ਬਾਗੇਸ਼ਵਰ ਹੈ ਉਹ ਕਹਿੰਦਾ ਵੀ ਪਹਿਲੇ ਸਿੱਖੋं के साथ तनातनी थी लेकिन अब सब ठीक है और सिख सनातनी है। ਸੋ ਮੈਂ ਸਮਝਦਾ ਵੀ ਇਸ ਨੈਰੇਟਿਵ ਨੂੰ ਅੱਗੇ ਪੁਸ਼ ਕਰਨ ਚ ਜੇ ਪਾਰਸ਼ਲੀ ਉਹਨਾਂ ਨੂੰ ਸਕਸੈਸ ਵੀ ਮਿਲੀ ਹੈ, ਸਿੱਖਾਂ ਚ ਵੀ ਕੁਝ ਉਹ ਧਿਰਾਂ ਜਿਹੜੀਆਂ ਇੱਕ ਪਾਸੇ ਪੋਲੀਟੀਕਲ ਅਪਰਚੂਨਿਜ਼ਮ ਦਾ ਸ਼ਿਕਾਰ ਨੇ, ਪੰਜਾਬ ਦੇ ਵਿੱਚ ਕੁਝ ਵੱਡੇ ਚਿਹਰੇ ਜਿਹੜੇ ਬੀਜੇਪੀ ਦੇ ਵਿੱਚ ਗਏ। ਫਿਰ ਇਹ ਅਫਸੋਸ ਨਾਲ ਹੀ ਕਹਿਣ ਦੀ ਗੱਲ ਹੈ ਕਿ ਜਿਸ ਅੰਦਾਜ਼ ਦੇ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ, ਉਹ ਬੇਸ਼ੱਕ ਕੁੰਭ ਮੇਲੇ ਦਾ ਮੌਕਾ ਹੋਏ ਜਾਂ ਹੁਣ ਸਨਾਤਨੀ ਨੈਰੇਟਿਵ ਹੋਏ ਜਾਂ ਇਹਦੇ ਨਾਲ ਕੁਝ ਨੀਲੇ ਬਾਣੇ ਦੇ ਵਿੱਚ ਨਿਹੰਗ ਸਿੰਘਾਂ ਦੇ ਰੂਪ ਚ ਜਿਸ ਕਿਸਮ ਦੇ ਲੋਕਾਂ ਨੂੰ ਜਿਹੜਾ ਉਹ ਇਹਨਾਂ ਦੇ ਸੋਸ਼ਲ ਮੀਡੀਆ ਸੈਲਸ ਨੇ ਵੀ ਪ੍ਰਮੋਟ ਕੀਤਾ, ਉਹ ਓਪਨਲੀ ਅਕਾਲ ਤਖਤ, ਸਿੱਖ ਸੋਵਰਨਿਟੀ, ਇਹ ਸਾਰੇ ਦੇ ਉੱਤੇ ਵੀ ਜਿਹੜਾ ਉਹ ਹਾਵੀ ਨੇ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਪ੍ਰਮੁੱਖ ਯੂਨੀਵਰਸਿਟੀਆਂ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਏ, ਗੁਰੂ ਨਾਨਕ ਯੂਨੀਵਰਸਿਟੀ ਹੋਏ, ਪੰਜਾਬ ਯੂਨੀਵਰਸਿਟੀ ਹੋਏ, ਉਸ ਦੇ ਵਿੱਚ ਆਰਐਸਐਸ ਦੀ ਘੁਸਪੈਠ ਅਕੈਡਮਿਕ ਲੈਵਲ ਦੇ ਉੱਤੇ ਉਹੀ ਹਿੰਦੂਤਵੀ ਨੈਰੇਟਿਵ, ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਸਾਬਤ ਕਰਨਾ ਚਾਹੇ, ਜਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਜਿਹੜਾ ਜੈਨੂਇਨ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਉਹ ਉਹਨਾਂ ਦੇ ਬੁਲਾਰਿਆਂ ਤੇ ਇਤਰਾਜ਼ ਹੈ, ਪਰ ਦੂਸਰੇ ਪਾਸੇ ਇਹਨਾਂ ਦੇ ਉੱਤਰੀ ਭਾਰਤ ਦਾ ਮੁੱਖ ਪ੍ਰਚਾਰਕ ਔਰ ਇਕਬਾਲ ਸਿੰਘ ਲਾਲਪੁਰਾ ਇਹਨਾਂ ਦਾ ਇੱਕ ਟਾਊਟ, ਉਸ ਨੂੰ ਲਿਆ ਕੇ ਜਿਹੜਾ ਉਹ ਹਿੰਦੂਤਵੀ ਨੈਰੇਟਿਵ ਜਿਹੜੀ ਦੇਣ ਦੀ ਕੋਸ਼ਿਸ਼ ਹੈ। ਇਸ ਬੈਕਗ੍ਰਾਉਂਡ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਇਸ ਤੋਂ ਬਿਨਾਂ ਇਹ ਇਹ ਠੀਕ ਹੈ ਵੀ ਪੋਲੀਟੀਕਲ ਸਟਰਕਚਰ 'ਚ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਜਿਨ੍ਹਾਂ ਨੇ 4 ਦਹਾਕਿਆਂ ਤੋਂ ਸੰਘਰਸ਼ ਦੇ ਵਿੱਚ ਹਿੱਸਾ ਪਾਇਆ, ਉਹਨਾਂ ਨੇ ਤਾਂ ਇਹ ਬੜਾ ਕਲੀਅਰ ਸਿੱਟਾ ਕੱਢਿਆ ਹੋਇਆ ਕਿ ਇਸ ਸਿਸਟਮ 'ਚੋਂ ਸਾਡੇ ਲਈ ਇਨਸਾਫ ਨਹੀਂ ਨਿਕਲਣਾ। ਉਹ ਲੈਜਿਸਲੇਚਰ ਹੋਏ, ਉਹ ਜੁਡੀਸ਼ਰੀ ਹੋਏ, ਉਹ ਮੀਡੀਆ ਹੋਏ, ਜਾਂ ਉਹ ਪਬਲਿਕ ਦੇ ਲੈਵਲ ਦੇ ਉੱਤੇ ਜੇ ਤੁਸੀਂ ਈਵਨ ਮੈਜੋਰਿਟੀ ਹਿੰਦੂਤਵੀਆਂ ਦਾ ਜਿਹੜਾ ਥਿੰਕਿੰਗ ਪੈਟਰਨ ਹੋਏ। ਲੇਕਿਨ ਆਮ ਜਿਹੜੇ ਦੂਸਰੇ ਲੋਕ ਵੀ ਨੇ ਉਹਨਾਂ ਨੂੰ ਵੀ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਵੀ ਪੰਜਾਬ ਦੇ ਮਸਲਿਆਂ ਦੇ ਉੱਤੇ ਕੋਈ ਜਿਹੜੀ ਹੈ ਉਹ ਫੋਕਸ ਨਹੀਂ ਹੈ। ਇਸ ਦੇ ਉਲਟ ਉਹ ਸਮੱਸਿਆਵਾਂ ਜਿਹੜੀਆਂ ਇਹਨਾਂ ਨੇ ਖੁਦ ਹੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਦੀਆਂ ਏਜੰਸੀਆਂ ਨੇ ਖੜੀਆਂ ਕੀਤੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪੰਜਾਬ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਜੀ ਕਿ ਇਸ ਪੀਰੀਅਡ 'ਚ ਅਸੀਂ ਜਿਹੜਾ ਉਹ 71,000 ਕੇਸ ਰਜਿਸਟਰ ਕੀਤੇ ਨੇ ਡਰੱਗ ਰਿਲੇਟਡ, 55,000 ਗ੍ਰਿਫਤਾਰੀਆਂ ਕੀਤੀਆਂ ਨੇ, ਜੇ ਗੌਰਵ ਯਾਦਵ ਔਰ ਦੂਸਰੇ 3 ਸਾਲਾਂ ਦੇ ਵਿੱਚ ਲਗਭਗ 400 ਦੇ ਕਰੀਬ ਪੁਲਿਸ ਮੁਕਾਬਲਿਆਂ ਦੀ ਗੱਲ ਜਿਹੜਾ ਹੈ, ਹਰ ਤੀਸਰੇ ਦਿਨ ਇੱਕ ਪੁਲਿਸ ਮੁਕਾਬਲਾ ਬਣਾਉਣ ਦੀ ਲਾਈਨ ਸਾਹਮਣੇ ਆਉਂਦੀ ਹੈ। ਹੁਣ ਇਹ ਪ੍ਰੋਬਲਮਸ ਹਰ ਕੋਈ ਜਿਹੜਾ ਉਹ ਸਮਝ ਸਕਦਾ ਹੈ ਕਿ ਡਰੱਗਸ ਨੂੰ ਐਜ਼ ਏ ਵੈਪਨ ਸਿੱਖਾਂ ਦੇ ਖਿਲਾਫ ਵਰਤਦੇ ਆ, ਪੰਜਾਬ ਦੇ ਵਿੱਚ ਲਿਆਂਦਾ ਗਿਆ। ਸਿੰਥੈਟਿਕ ਡਰੱਗਸ ਵੀ ਨੇ, ਅਡਾਨੀ ਪੋਰਟ ਵੀ ਇੱਕ ਵੱਡਾ ਬੇਸ ਬਣਿਆ ਹੋਇਆ ਪੰਜਾਬ 'ਚ ਲਿਆਉਣ ਦਾ। ਕਿਵੇਂ ਇਸ ਦੇ ਵਿੱਚ ਬਿਊਰੋਕਰੈਟ, ਪੁਲਿਸ ਆਫੀਸ਼ੀਅਲ, ਸੈਂਟਰ ਏਜੰਸੀਆਂ ਔਰ ਅੱਧਾ ਪੰਜਾਬ ਜਿਹੜਾ ਬਾਰਡਰ ਤੋਂ ਲੈ ਕੇ ਉਹ ਤਾਂ BSF ਦੀ ਕੰਟਰੋਲ 'ਚ ਹੈ, ਕਿੰਨੇ ਇਹਨਾਂ ਨੇ ਉਸ ਦਾ ਘੇਰਾ ਵਧਾਇਆ ਹੋਇਆ। ਇਹਦੇ ਬਾਵਜੂਦ ਵੀ ਜੇ ਪੰਜਾਬ ਦੇ ਵਿੱਚ ਇਸ ਲੈਵਲ ਦੇ ਉੱਤੇ ਡਰੱਗਸ ਨੇ ਜਾਂ ਕ੍ਰਿਮੀਨਲ ਐਲੀਮੈਂਟ ਹੈ, ਪਹਿਲਾਂ ਤੁਸੀਂ ਕ੍ਰੀਏਟ ਕਰਦੇ ਹੋ, ਉਹਦੇ ਥੱਲੇ ਤੁਸੀਂ ਬਦਨਾਮ ਕਰਦੇ ਹੋ, ਉਸੇ ਹੀ ਗੈਂਗਸਟਰ ਕਲਚਰ ਨੂੰ ਤੁਸੀਂ ਪ੍ਰਮੋਟ ਕਰਕੇ ਕੈਨੇਡਾ, ਅਮਰੀਕਾ ਦੀ ਧਰਤੀ ਤੱਕ ਲਾਰੈਂਸ ਬਿਸ਼ਨੋਈ ਔਰ ਦੂਜੇ ਤੀਜੇ ਗੋਲਡੀ ਬਰਾੜ ਤੇ ਫਲਾਣਾ ਟਿਮਕਾ ਉਸ ਦੇ ਲਈ ਤੁਸੀਂ ਕਰਦੇ ਹੋ। ਫਿਰ ਤੁਸੀਂ ਉਹਨਾਂ ਨੂੰ ਹੀ ਮਾਰਨ ਦੇ ਨਾਂ ਥੱਲੇ ਜਿਹੜਾ ਉਹ ਸਿੱਖਾਂ ਦੇ ਉੱਤੇ ਅਗੇਨ ਉਹਨਾਂ ਦੀ ਜਿਹੜੀ ਹੈ ਉਹ ਕਿਰਦਾਰਕੁਸ਼ੀ ਕਰਦੇ ਹੋ। ਔਰ ਹੁਣ ਤੁਸੀਂ ਆ ਕੇ ਦਾਅਵਾ ਕਰਦੇ ਹੋ ਕਿ ਜੀ ਜੇ ਸਾਨੂੰ ਇਹ ਪਰਿਵਰਤਨ ਰੈਲੀ ਕਿ ਜੇ ਅਸੀਂ ਪਰਿਵਰਤਨ ਕਰ ਦਈਏ ਤੇ ਅਸੀਂ ਡਰੱਗਸ ਖਤਮ ਕਰ ਦੇਵਾਂਗੇ, ਅਸੀਂ ਗੈਂਗਸਟਰ ਖਤਮ ਕਰ ਦੇਵਾਂਗੇ। ਔਰ ਉਸ ਨੈਰੇਟਿਵ ਦੇ ਵਿੱਚ ਕੱਲਾ ਇਹ ਨਹੀਂ ਹੈ ਵੀ ਬੀਜੇਪੀ, ਜੇ ਸੁਖਬੀਰ ਬਾਦਲ ਵੀ ਇਹ ਬਿਆਨ ਦਿੰਦਾ ਹੈ ਕਿ ਜੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਗੈਂਗਸਟਰਾਂ ਨੂੰ ਔਰ ਡਰੱਗ ਵਾਲਿਆਂ ਨੂੰ ਟੈਰਰਿਸਟ ਡਿਕਲੇਅਰ ਕਰ ਦੇਵਾਂਗੇ ਔਰ ਇਹਨਾਂ ਨੂੰ ਐਲੀਮੀਨੇਟ ਕਰ ਦੇਵਾਂਗੇ, ਇਹਨਾਂ ਦੇ ਘਰ ਢਾ ਦੇਵਾਂਗੇ, ਇਹਨਾਂ ਨੂੰ ਸਾਰੀ ਉਮਰ ਜੇਲ੍ਹ 'ਚ ਰੱਖਾਂਗੇ, ਇਹਨਾਂ ਦੇ ਬੇਲ ਦਾ ਪ੍ਰੋਵੀਜ਼ਨ ਖਤਮ ਕਰ ਦੇਵਾਂਗੇ। ਸੋ ਕੁੱਲ ਮਿਲਾ ਕੇ ਮੈਂ ਸਮਝ ਹਾਲਾਂ ਇੱਕ ਚੰਗੀ ਗੱਲ ਹੈ ਵੀ ਜੇ ਮੋਗੇ ਦੀ ਇਸ ਰੈਲੀ ਦੇ ਪਾਰਟਿਸਪੈਂਟਸ ਵੱਲ ਨਜ਼ਰ ਮਾਰੀਏ
ਬੇਸ਼ੱਕ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਕਲਰਫੁਲ ਬਣਾਉਣ ਲਈ ਸਿੱਖਾਂ ਦੀ ਗਿਣਤੀ ਵਧਾਈ ਜਾਏ, ਪਰ 70-80% ਤੋਂ ਜ਼ਿਆਦਾ ਜਿਹੜੇ ਨੇ ਉਹ ਇਹਨਾਂ ਦੇ ਹੀ ਆਪਣੇ ਹਿੰਦੂ ਤੋਂ ਵੀ ਨਜ਼ਰ ਆਉਂਦੇ ਨੇ। ਕੋਈ ਉਸ ਕਿਸਮ ਦੀ ਗੱਲ ਨਹੀਂ ਰਹੀ। ਔਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਦਲ ਖਾਲਸਾ ਨੂੰ। ਕੁਝ ਜਿਹੜੇ ਐਕਸ਼ਨ ਨੇ ਉਹ ਪੋਲੀਟੀਕਲੀ ਟਾਈਮਿੰਗ ਬਹੁਤ ਇੰਪੋਰਟੈਂਟ ਹੁੰਦੀ ਹੈ। ਜਿਵੇਂ ਜਲੰਧਰ ਦੇ ਵਿੱਚ ਪੰਥਕ ਧਿਰਾਂ ਨੇ, ਜਿਨ੍ਹਾਂ ਦੇ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਜਸਟਿਸ ਰਣਜੀਤ ਸਿੰਘ ਔਰ ਬਾਕੀ ਧਿਰਾਂ ਦੇ ਵੀ ਨੇ ਸ਼ਮੂਲੀਅਤ ਕੀਤੀ। ਸੋ ਮੈਂ ਸਮਝਦਾ ਵੀ ਇਸ ਰੈਲੀ ਨੂੰ ਇਹ ਵੱਡੀ ਵੰਗਾਰ ਸੀ। ਔਰ ਇਹ ਠੀਕ ਹੈ ਵੀ ਪੰਜਾਬ ਦੇ ਲੋਕ ਜਦੋਂ ਕਾਂਗਰਸ ਔਰ ਅਕਾਲੀ ਦੋਨਾਂ ਤੋਂ ਸਤੇ ਸੀ ਤੇ ਉਸ ਪੀਰੀਅਡ ਦੇ ਵਿੱਚ ਇੱਕ ਮਾਸ ਹਿਸਟੀਰੀਆ ਜਿਹਨੂੰ ਮੈਂ ਲਫ਼ਜ਼ ਕਵਾਂਗਾ, ਉਹਦੇ ਥੱਲੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਕਿ ਭਾਈ ਇਹਨਾਂ ਚੋਰਾਂ ਤੋਂ ਛੁਟਕਾਰਾ ਹੋਏ, ਭਾਵੇਂ ਕਾਲਾ ਚੋਰ ਆ ਜਾਏ। ਲੇਕਿਨ ਮੈਂ ਸਮਝਦਾ ਹਾਂ ਵੀ ਇਸ ਵਾਰ ਜੋ ਪੰਜਾਬ ਤੋਂ ਫੀਲਿੰਗ ਹੈ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਬੀਜੇਪੀ ਜਾਂ ਦੂਸਰਾ ਕਿਸੇ ਲੈਵਲ ਦੇ ਉੱਤੇ ਪਾਵਰ ਦੇ ਨੇੜੇ ਤੇੜੇ ਵੀ ਆਣਗੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਚਿਹਰੇ ਜਿਹੜੇ ਨੇ, ਜਿਹੜਾ ਇੱਕ ਜ਼ਮਾਨਾ ਸੀ ਜਿਹਨਾਂ ਜ਼ਮਾਨਿਆਂ 'ਚ ਅਕਾਲੀ ਦਲ ਔਰ ਬੀਜੇਪੀ ਜਾਂ ਪਹਿਲਾਂ ਇਹਦਾ ਬੀਜੇਪੀ ਦਾ ਪਹਿਲਾ ਅਵਤਾਰ ਭਾਰਤੀ ਜਨਸੰਘ, ਇਹਨਾਂ ਦਾ ਅਲਾਇੰਸ ਬਣਦਾ ਸੀ ਤੇ ਉਹ ਪੋਲੀਟੀਕਲੀ ਦੋਨਾਂ ਨੂੰ ਸੂਟ ਕਰਦਾ ਸੀ, ਕਿਉਂਕਿ ਇਹਨਾਂ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਆਧਾਰ ਅਕਾਲੀ ਦਲ ਦਾ ਸੀ। ਜ਼ਾਹਰ ਹੈ ਪਿੰਡੂ ਸਿੱਖ ਜਿਹੜਾ ਉਹ ਭਾਰਤੀ ਜਨਸੰਘ ਨੂੰ ਵੋਟ ਨਹੀਂ ਸੀ ਪਾਉਂਦਾ। ਔਰ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਭਾਰਤੀ ਜਨਸੰਘ ਜਿਹੜਾ ਮੈਕਸਿਮਮ 7 ਸੀਟਾਂ ਲਿਜਾਂਦਾ ਸੀ, ਜਦੋਂ ਪੰਜਾਬ ਅਸੈਂਬਲੀ ਦੀਆਂ 104 ਸੀਟਾਂ ਵੀ ਹੁੰਦੀਆਂ ਸੀ, ਮੈਕਸਿਮਮ 17-18 ਸੀਟਾਂ ਅਕਾਲੀ ਦਲ ਇਹਨਾਂ ਨੂੰ ਬਾਅਦ ਦੇ ਵਿੱਚ ਛੱਡਣ ਲੱਗ ਗਿਆ ਜਦੋਂ 117 ਸੀਟਾਂ ਪੰਜਾਬ ਅਸੈਂਬਲੀ ਦੀਆਂ ਹੋਈਆਂ, ਪਰ ਕਦੇ ਵੀ 13-14 ਦਾ ਨੰਬਰ ਕ੍ਰਾਸ ਨਹੀਂ ਕੀਤਾ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਅਕਾਲੀ ਦਲ ਨੇ ਆਪਣੀ ਆਈਡੈਂਟੀਟੀ ਮੋਗਾ ਕਾਨਫਰੰਸ ਜਿਹੜੀ ਇਹਨੇ ਬਾਦਲ ਨੇ ਅਜਿਤਵਾਦ ਕੀਤੀ ਸੀ, ਉਹਦੇ ਥੱਲੇ ਹਿੰਦੂਆਂ ਲਈ ਦਰਵਾਜ਼ਾ ਖੋਲਿਆ। ਲੇਕਿਨ ਸਾਨੂੰ ਕੋਈ ਪ੍ਰਮੁੱਖ ਹਿੰਦੂ ਚਿਹਰਾ ਜਿਹੜਾ ਹੈ ਉਹ ਅਕਾਲੀ ਦਲ ਜਾਂ ਸਿੱਖ ਹਿੱਤਾਂ ਜਾਂ ਸਿੱਖ ਹੱਕਾਂ ਦੀ ਐਡਵੋਕੇਸੀ ਕਰਦਾ ਨਜ਼ਰ ਨਹੀਂ ਆਉਂਦਾ। ਪਰ ਬੀਜੇਪੀ ਨੇ ਜਿਹੜਾ ਉਹਦੇ ਤੇ ਬਿਲਕੁਲ ਇੱਕ ਹਿੰਦੂ ਪਾਰਟੀ ਹੋਣ ਦਾ ਸੀ, ਜਿਹੜੀ ਕਿ ਉਹ ਹੈ ਵੀ ਸੀ, ਉਹ ਉਹਨਾਂ ਨੇ ਜਿਹੜਾ ਪਾਰਟ ਹੈ ਉਹਨੂੰ ਜ਼ਰੂਰ ਤੋੜਿਆ। ਅੱਜ ਜੇ ਕੈਪਟਨ ਅਮਰਿੰਦਰ, ਜਗਮੀਤ ਬਰਾੜ ਤੋਂ ਲੈ ਕੇ ਤੁਹਾਨੂੰ ਵੱਡੇ ਵੱਡੇ ਚਿਹਰੇ ਪੱਗਾਂ ਬੰਨ ਕੇ ਵੱਡੀਆਂ 7-7 ਮੀਟਰ ਦੀਆਂ ਉਹ ਇਹਨਾਂ ਦੀਆਂ ਸਟੇਜਾਂ ਤੇ ਬੈਠੇ ਨਜ਼ਰ ਆਉਂਦੇ ਨੇ, ਇਹ ਸਾਡੀ ਘਾਟ ਜ਼ਰੂਰ ਹੈ। ਪਰ ਮੈਂ ਸਮਝਦਾ ਹਾਂ ਵੀ ਪੰਜਾਬ ਦੇ ਲੋਕਾਂ ਦੀ ਕਲੈਕਟਿਵ ਕੌਨਸ਼ੀਅਸ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ। ਕਿਸਾਨ ਮੋਰਚੇ ਨੇ ਵੀ ਇਸ ਗੱਲ ਨੂੰ ਸਾਹਮਣੇ ਲਿਆਂਦਾ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਦੇ ਜਿਹੜਾ ਉਹ ਪਾਸੇ ਰੱਖ ਕੇ ਡਾਇਰੈਕਟ ਨੋਮੀਨੇਸ਼ਨ ਦੀ ਲਾਈਨ ਥੱਲੇ ਵੀ ਜਿਹੜਾ ਸਾਹਮਣੇ ਆਇਆ। ਔਰ ਇਹ ਸਾਡੇ ਲਈ ਮੁਬਾਰਕ ਪਲ ਨੇ ਕਿ ਪੰਜਾਬ ਦੀ ਜਵਾਨੀ, ਅਣਖੀਲੀ ਜਵਾਨੀ, ਜਿਸ ਨੂੰ ਅਣਖੀਲਾ ਪੰਜਾਬ ਕਰਕੇ ਸਰ ਜਸਵੰਤ ਸਿੰਘ ਖਾਲੜਾ ਨੇ ਆਪਣੇ ਅਖੀਰਲੇ ਭਾਸ਼ਣ ਦੇ ਵਿੱਚ ਟੋਰਾਂਟੋ ਦੇ ਵਿੱਚ ਸੰਬੋਧਨ ਕੀਤਾ ਸੀ। ਅੱਜ ਸਾਨੂੰ ਉਹ ਅਣਖੀਲੀ ਜਵਾਨੀ, ਅਣਖੀਲਾ ਪੰਜਾਬ, ਗੈਰਤਮੰਦ ਸਿੱਖ ਨੌਜਵਾਨਾਂ ਦਾ, ਸਿੰਘਣੀਆਂ ਦਾ ਚੈਲੰਜ ਜਿਹੜਾ ਉਹ ਹਿੰਦੂਤਵਾ ਨੂੰ ਜਿਹੜਾ ਇਫੈਕਟਿਵਲੀ ਹੋਇਆ, ਮੈਨੂੰ ਲੱਗਦਾ ਵੀ ਇਹ ਮੈਸੇਜ ਜਿਹੜਾ ਜ਼ਿਆਦਾ ਪਾਵਰਫੁਲੀ ਗਿਆ। ਔਰ ਇਸ ਰੈਲੀ ਨੂੰ ਇਹਦੀ ਫੇਸ ਵੈਲਿਊ ਰਾਹੀਂ ਵੀ ਜੇ ਦੇਖਿਆ ਜਾਏ ਤਾਂ ਇਹ ਕੋਈ ਕਿਸੇ ਪਾਸੇ ਕਾਮਯਾਬੀ ਨਹੀਂ ਹੈ। ਲੇਕਿਨ ਜਦੋਂ ਤੱਕ 2027 ਆਣਾ, ਇਹਨਾਂ ਨੇ ਕਈ ਰੰਗ ਬਦਲਨੇ ਨੇ, ਕਈ ਜਿਹੜੀਆਂ ਨੇ ਸਾਜ਼ਿਸ਼ਾਂ ਕਰਨੀਆਂ ਨੇ। ਇਹਨਾਂ ਦੇ ਜਿਹੜਾ ਉਹਨਾਂ ਦੇ ਤੀਰਾਂ ਦੇ ਪੱਥੇ 'ਚ ਕਿਹੜਾ ਤੀਰ ਇਹਨਾਂ ਨੇ ਛੱਡਣਾ। ਸੋ ਅਸੀਂ ਤਾਂ ਇਹ ਗੁਜ਼ਾਰਿਸ਼ ਹੀ ਕਰ ਸਕਦੇ ਹਾਂ ਕਿ ਪੰਥਕ ਧਿਰਾਂ, ਜਿਵੇਂ ਇਸ ਜਲੰਧਰ ਦੇ ਇਕੱਠ ਦੇ ਵਿੱਚ ਇੱਕ ਪੋਜ਼ਿਟਿਵ ਸ਼ੁਰੂਆਤ ਹੈ, ਉਸ ਤੋਂ ਪਹਿਲਾਂ 26 ਜਨਵਰੀ ਦੇ ਸਰਬੱਤ ਖਾਲਸੇ ਨੂੰ ਲੈ ਕੇ ਵੀ ਇੱਕ ਕਲੈਕਟਿਵ ਮੁਹਾਜ਼ ਦੀ ਗੱਲ ਸੀ। ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਆਉਣ ਦੀ ਲੋੜ ਹੈ ਤਾਂ ਕਿ ਸਿੱਖ ਵੋਟਾਂ ਜਿਹੜੀਆਂ ਨੇ ਇਹਨਾਂ 2027 ਦੀਆਂ ਚੋਣਾਂ ਦੇ ਵਿੱਚ ਉਹ ਅੱਡ-ਅੱਡ ਖੈਮਿਆਂ 'ਚ ਨਾ ਵੰਡੀਆਂ ਜਾਣ ਤੇ ਇਸ ਕਿਸਮ ਦੀ ਸਿਚੁਏਸ਼ਨ ਨਾ ਬਣੇ ਕਿ ਜਾਂ ਹੰਗ ਅਸੈਂਬਲੀ ਹੋਏ ਜਾਂ ਜਿਹੜੀ ਹੈ ਉਹ ਸੱਤਾ ਨੂੰ ਕਰਨ ਦੀ ਜਿਹੜਾ ਉਸ ਦਾ ਵੇਟੇਜ ਬੀਜੇਪੀ ਕੋਲ ਹੋਏ ਜਾਂ ਆਮ ਆਦਮੀ ਪਾਰਟੀ ਕੋਲ ਹੋਏ। ਬਿਲਕੁਲ ਹੀ ਡਾਕਟਰ ਸਾਹਿਬ, ਇਹ ਇੱਕ 2027 ਦੀਆਂ ਚੋਣਾਂ ਕਿਉਂਕਿ ਕੁਝ ਮਹੀਨੇ ਰਹਿ ਗਏ ਆ, ਉਹ ਪੰਜਾਬ ਦੀ ਸਿਆਸਤ ਦੇ ਉੱਤੇ, ਪੰਜਾਬ ਦਾ ਜਿਹੜਾ ਅਸੀਂ ਕਹਿ ਸਕਦੇ ਕਿ ਹਰ
ਤਰਜ਼ ਜ਼ਿੰਦਗੀ ਆ ਪੰਜਾਬ ਦੀ, ਉਹਦੇ ਤੇ ਬੜਾ ਵੱਡਾ ਇਹਦਾ ਅਸਰ ਹੋਣਾ ਤੇ ਬੜੀ ਇੰਪੋਰਟੈਂਟ ਚੋਣ ਜਿਹੜੀ ਆ ਉਹ ਇਸ ਵਾਰ ਸਮਝੀ ਜਾ ਰਹੀ ਆ। ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਜਿਹੜਾ ਭਾਜਪਾ ਦਾ ਇਹ ਸਾਰਾ ਆ, ਮੈਨੂੰ ਲੱਗਦਾ ਵੀ ਸਾਡੇ ਦਰਸ਼ਕਾਂ ਦੇ ਲਈ ਬੜੀ ਉਹ ਸਪਸ਼ਟ ਗੱਲ ਆ ਕਿ ਇਹ ਇੱਕ ਪੋਜ਼ਿਟਿਵ ਗੱਲ ਆ ਕਿ ਸਿੱਖ ਜਥੇਬੰਦੀਆਂ ਨੇ ਪੈਰਲਲ ਚੈਲੰਜ ਵੀ ਕੀਤਾ ਉਸ ਨੈਰੇਟਿਵ ਨੂੰ ਜੋ ਅਮਿਤ ਸ਼ਾਹ ਲੈ ਕੇ ਆ ਰਿਹਾ ਸੀ, ਤੇ ਨਾਲ ਹੀ ਜਿਹੜਾ ਸਿੱਖਾਂ ਦੇ ਵਿੱਚ ਕੋਈ ਬਹੁਤੀ ਇਨਰੋਡਸ ਜਿਹੜੀਆਂ ਹਜੇ ਆਮ ਲੋਕਾਂ ਦੇ ਵਿੱਚ ਉਹ ਨਜ਼ਰ ਨਹੀਂ ਆਈਆਂ ਇਸ ਰੈਲੀ ਦੇ ਰਾਹੀਂ।